ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲੀਡਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਵਿੱਚ ਕੀ ਹੈ ਮਤਲਬ। 1764 ਦੇ ਵਿੱਚ ਰੋਹੇਲਾ ਨਜ਼ੀਬਦੁੱਲਾ ਨੇ ਰਾਜਾ ਜਵਾਹਰ ਮਲ, ਸੂਰਜਮਲ ਇਹ ਸਾਰੇ ਭਰਤਪੁਰ ਦੇ ਔਰ ਦੂਜੇ ਸਿੱਖਾਂ ਦੇ ਨਾਲ ਵੀ ਹਮਦਰਦੀ ਰੱਖਦੇ ਸੀ। ਇੱਕ ਨੂੰ ਜਿਹੜਾ ਉਹ ਮਾਰ ਦਿੱਤਾ, ਇੱਕ ਹੋਰ ਨੇ ਉਹਨੇ ਮਦਦ ਦੇ ਉੱਤੇ ਸਿੱਖਾਂ ਨੂੰ ਸੱਦਿਆ। ਜਦੋਂ ਤੱਕ ਸਿੱਖ ਪਹੁੰਚੇ ਉਹਦਾ ਰਾਜੇ ਨਾਲ ਜਵਾਹਰ ਮਲ ਨਾਲ ਸਮਝੌਤਾ ਹੋ ਗਿਆ ਸੀ। ਸੋ ਨਤੀਜੇ ਦੇ ਤੌਰ ਤੇ ਫਿਰ ਵੀ ਸਿੱਖਾਂ ਨੇ ਕਿਉਂਕਿ ਆਏ ਸੀ, ਉਹਨਾਂ ਨੇ ਟੱਕਰ ਲਈ ਨਜ਼ੀਬੁੱਲਾ ਦੀਆਂ ਫੌਜਾਂ ਨਾਲ। ਸਬਜ਼ੀ ਮੰਡੀ ਦਿੱਲੀ 'ਚ ਲੜਾਈ ਹੋਈ ਔਰ ਨਜ਼ੀਬੁੱਲਾ ਨੂੰ ਉੱਥੋਂ ਜਿਹੜਾ ਆਪਣੀ ਫੌਜ ਸਣੇ ਦੌੜਨਾ ਪਿਆ। ਇਹ ਰੋਹੇਲਿਆਂ ਦੇ ਨਾਲ ਇਸ ਕਿਸਮ ਦੀਆਂ ਇੱਕ ਦੋ ਟੱਕਰਾਂ ਰਹੀਆਂ। ਇੱਕ ਅੱਧਾ ਰੋਹੇਲਾ ਸਿੱਖ ਵੀ ਬਣ ਗਿਆ ਸੀ, ਲੇਕਿਨ ਰੋਹੇਲੇ ਇਹ ਅੱਜ ਜਿਹੜਾ ਉੱਤਰ ਪ੍ਰਦੇਸ਼ ਦਾ ਇੱਕ ਇਲਾਕਾ ਜਿਹਨੂੰ ਰੋਹੇਲਖੰਡ ਕਹਿੰਦੇ ਨੇ, ਇੱਥੋਂ ਦੇ ਪਠਾਨ ਸੀ, ਬੜੇ ਬਹਾਦਰ ਸੀ ਔਰ ਪਹਿਲੀ ਵਾਰ ਮੁਗਲਾਂ ਨੂੰ ਜਿਹੜਾ ਆ ਕੇ ਦਿੱਲੀ ਦੇ ਵਿੱਚ ਸ਼ਿਕਸਤ ਜਿਹੜੀ ਹੈ ਉਹ ਰੋਹੇਲਿਆਂ ਨੇ ਦਿੱਤੀ ਸੀ। 1853 ਦੇ ਵਿੱਚ ਜੌਨ ਲਾਰੈਂਸ ਜਿਹੜਾ ਹੈ ਉਸ ਨੂੰ ਜਿਹੜਾ ਪੰਜਾਬ ਅੰਗਰੇਜ਼ਾਂ ਨੇ ਆਪਣੇ ਪੇਟੇ ਪਾ ਲਿਆ ਸੀ, ਉਹਨੂੰ ਚੀਫ ਕਮਿਸ਼ਨਰ ਬਣਾਇਆ। 1952 ਚ ਜਵਾਹਰ ਲਾਲ ਨਹਿਰੂ ਸਾਹਿਬਜ਼ਾਦਿਆਂ ਦੇ ਸਭਾ ਤੋਂ ਇਲਾਵਾ ਵੀ ਉੱਥੇ ਇੱਕ ਸਮਾਗਮ ਸੀ, ਉਹਦੇ ਵਿੱਚ ਉਹ ਆਇਆ ਫਤਿਹਗੜ੍ਹ ਸਾਹਿਬ ਪਟਿਆਲੇ ਔਰ ਉੱਥੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਲੱਗੇ। ਉਸ ਨੂੰ ਦੀ ਵਿਰੋਧਤਾ ਹੋਈ ਔਰ ਉਹ ਬੜਾ ਫਿਰ ਖਿੱਝ ਕੇ ਉਸ ਨੇ ਜਿਹੜਾ ਹੈ ਇਸ ਨੂੰ ਉੱਥੋਂ ਆ ਗਿਆ ਲੇਕਿਨ ਲੇਟਰ ਔਨ ਇਹੀ ਪਾਈਪਸੂ ਜਿਹੜਾ ਇਹਨੂੰ ਤੋੜ ਕੇ ਤੇ ਫਿਰ ਪੰਜਾਬ ਦੇ ਵਿੱਚ ਮਿਲਾ ਦਿੱਤਾ ਗਿਆ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1782 ਦੇ ਵਿੱਚ ਬ੍ਰਿਟਿਸ਼ ਗੈਰੀਸਨ ਨੇ ਸਰੈਂਡਰ ਕੀਤਾ ਫ੍ਰੈਂਚ ਔਰ ਸਪੈਨਿਸ਼ ਫਲੀਟ ਦੇ ਸਾਹਮਣੇ। ਇਟਲੀ 'ਚ 1783 ਦੇ ਵਿੱਚ ਇੱਕ ਬਹੁਤ ਜ਼ੋਰਦਾਰ ਭੂਚਾਲ ਆਇਆ, ਇਹਦੇ ਵਿੱਚ 50,000 ਲੋਕ ਮਰ ਗਏ ਸੀ। ਇਸੇ ਤਰ੍ਹਾਂ ਦਾ ਹੀ ਇੱਕ ਭੂਚਾਲ ਇਕਵਾਡੋਰ ਦੇ ਵਿੱਚ ਵੀ ਆਇਆ 1797 ਦੇ ਵਿੱਚ, ਉਹਦੇ 'ਚ 41,000 ਲੋਕ ਮਰੇ ਸੀ। 1794 ਦੇ ਵਿੱਚ ਫ੍ਰੈਂਚ ਨੈਸ਼ਨਲ ਕਨਵੈਨਸ਼ਨ ਨੇ ਸਲੇਵਰੀ ਜਾਂ ਗੁਲਾਮੀ ਖਤਮ ਕਰਨ ਦਾ ਐਲਾਨ ਕੀਤਾ। 1822 ਦੇ ਵਿੱਚ ਅਮਰੀਕਨ ਬਲੈਕਸ ਜਿਹੜੇ ਲਿਬਰੇਟ ਹੋਏ, ਉਹਨਾਂ ਨੇ ਲਾਇਬੇਰੀਆ ਕੰਟਰੀ ਹੈ ਵੈਸਟ ਅਫਰੀਕਾ ਦੇ ਵਿੱਚ, ਉਸ ਨੂੰ ਉਹਨਾਂ ਨੇ ਆਬਾਦ ਕੀਤਾ ਔਰ ਅੱਜ ਵੀ ਲਾਇਬੇਰੀਆ ਦੇ ਵਿੱਚ, ਲਾਇਬੇਰੀਆ ਪਹਿਲੀ ਕੰਟਰੀ ਬਣੀ ਆਫ ਦਾ ਫ੍ਰੀ ਸਲੇਵਸ। 1899 ਦੇ ਵਿੱਚ ਫਿਲੀਪੀਨਸ ਦੇ ਵਿੱਚ ਵਿਦਰੋਹ ਹੋਇਆ ਕਿਉਂਕਿ ਇਸੇ ਸਾਲ ਅਮਰੀਕਨ ਫੌਜਾਂ ਨੇ ਜਾ ਕੇ ਫਿਲੀਪੀਨ ਤੇ ਕਬਜ਼ਾ ਕੀਤਾ ਸੀ। ਸੋ ਫਿਲੀਪੀਨੇ ਜਿਹੜੇ ਨੇ ਉਹ ਖਲੋਤੇ ਰਿਵੋਲਟ ਦੇ ਵਿੱਚ। 1948 ਦੇ ਵਿੱਚ ਅੱਜ ਦੇ ਦਿਨ ਸ੍ਰੀਲੰਕਾ ਨੇ ਆਪਣੇ ਆਪ ਨੂੰ ਬਰਤਾਨੀਆ ਤੋਂ ਆਜ਼ਾਦ ਕਰਨ ਦਾ ਜਿਹੜਾ ਉਹ ਐਲਾਨ ਕੀਤਾ ਕਿਉਂਕਿ 15 ਅਗਸਤ 1947 ਨੂੰ ਭਾਰਤ ਪਾਕਿਸਤਾਨ ਬਣੇ। ਸੋ ਇਹ ਸ੍ਰੀਲੰਕਾ ਉਸ ਤੋਂ 1 ਸਾਲ ਬਾਅਦ ਵੀ ਜਿਹੜਾ 1 ਸਾਲ ਤਾਂ ਨਹੀਂ ਆਲਮੋਸਟ 10 ਕੁ ਮਹੀਨੇ ਬਾਅਦ ਤੱਕ 8 ਕੁ ਮਹੀਨੇ ਬਾਅਦ ਆਜ਼ਾਦ ਹੋਇਆ। 1971 ਦੇ ਵਿੱਚ ਬ੍ਰਿਟਿਸ਼ ਕਾਰ ਮੇਕਰ ਰੋਲਸ ਰਾਇਸ, ਜਿਨ੍ਹਾਂ ਕਾਰਾਂ ਦਾ ਕਿਸੇ ਜ਼ਮਾਨੇ ਦੇ ਵਿੱਚ ਬੜਾ ਵੱਡਾ ਨਾਂ ਹੁੰਦਾ ਸੀ ਇੰਟਰਨੈਸ਼ਨਲ, ਉਹਨਾਂ ਨੇ ਬੈਂਕਰਪਟਸੀ ਫਾਈਲ ਕੀਤੀ। ਇਹ ਹੁੰਦਾ ਹੈ ਵੀ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕਦੇ ਰੋਲਸ ਰਾਇਸ ਦੀ ਸ਼ਾਨ ਸੀ ਤੇ ਫਿਰ ਉਹ ਬੈਂਕਰਪਟ ਹੋ ਗਏ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਸਮਝੌਤਾ ਐਕਸਪ੍ਰੈਸ ਵਿੱਚ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਅਸੀਮਾਨੰਦ ਨੇ ਕਿਹਾ ਹੈ ਕਿ ਉਸਨੇ ਇਹ ਧਮਾਕੇ RSS ਦੇ ਮੁਖੀ ਭਾਗਵਤ ਦੇ ਕਹਿਣ ਤੇ ਹੀ ਕੀਤੇ ਹਨ। ਕੀ ਕਹਿਣਾ ਚਾਹੋਗੇ? ਦੇਖੋ, ਦੋ ਚੀਜ਼ਾਂ ਜਿਹੜੀਆਂ ਲਗਾਤਾਰਤਾ ਨਾਲ ਬੜੀਆਂ ਸਪਸ਼ਟ ਨੇ ਪਹਿਲੇ ਦਿਨ ਤੋਂ, ਅਸੀਂ ਉਹਨੂੰ ਰਿਪੀਟਡਲੀ ਲਿਖਦੇ ਹਾਂ, ਇਸ ਪ੍ਰੋਗਰਾਮ ਰਾਹੀਂ ਵੀ ਸਾਹਮਣੇ ਲਿਆਂਦੇ ਕਿ RSS ਰਾਸ਼ਟਰੀ ਸਵੈਮ ਸੇਵਕ ਸੰਘ, ਉਹਨਾਂ ਦਾ ਸਪਸ਼ਟ ਏਜੰਡਾ ਜਿਹੜਾ ਹੈ ਉਹ ਅਖੰਡ ਭਾਰਤ ਹੈ, ਹਿੰਦੂਤਵ ਹੈ ਔਰ ਉਹਨਾਂ ਦਾ ਮਾਡਲ ਜਿਹੜਾ ਹੈ ਘੱਟ ਗਿਣਤੀਆਂ ਨਾਲ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ ਉਹ ਉਹੀ ਹੈ ਜੋ ਨਾਜ਼ੀ ਜਰਮਨੀ ਦਾ ਸੀ, ਯਹੂਦੀਆਂ ਬਾਰੇ, ਜਿਪਸੀਆਂ ਬਾਰੇ, ਦੂਸਰੀਆਂ ਘੱਟ ਗਿਣਤੀਆਂ ਬਾਰੇ। ਔਰ ਇਹਦੇ ਬਾਰੇ ਉਹਨਾਂ ਨੇ ਇੱਕ ਗੱਲ ਜਿਹਨੂੰ ਕਹਿੰਦੇ ਨੇ ਵੀ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਸ਼ੈਤਾਨ ਨੂੰ ਵੀ ਉਹਦਾ ਬਣਦਾ ਹੱਕ ਦਿੱਤਾ ਜਾਏ। ਇਸ ਬਾਰੇ ਉਹਨਾਂ ਨੇ ਕਦੇ ਸ਼ਬਦ ਤੋੜੇ ਮਰੋੜੇ ਵੀ ਨਹੀਂ। ਗੋਲਵਲਕਰ ਜਾਂ RSS ਦਾ ਜਿਹੜਾ ਮੁੱਢਲਾ ਸਾਹਿਤ ਹੈ ਉਹਦੇ 'ਚ ਉਹ ਐਡਮਾਇਰ ਕਰਦੇ ਸੀ ਗੋਲਵਲਕਰ, ਜਿਹੜਾ ਜਰਮਨੀ ਨਾਜ਼ੀਆਂ ਨੂੰ, ਫਾਸ਼ਿਸਟ ਮੁਸੋਲਿਨੀ ਨੂੰ। ਉਹਨਾਂ ਨੇ ਕਿਹਾ ਜੀ ਜੋ ਸੋਲੂਸ਼ਨ ਉਹਨਾਂ ਨੇ ਘੱਟ ਗਿਣਤੀਆਂ ਦਾ ਕੱਢਿਆ ਇਹੀ ਸੋਲੂਸ਼ਨ ਹੈ ਘੱਟ ਗਿਣਤੀਆਂ ਦਾ, ਵੀ ਮੁਕਾ ਦਿਓ ਉਹਨਾਂ ਨੂੰ। ਔਰ ਜੇ ਤੁਸੀਂ ਪਹਿਰਾਵਾ ਦੇਖੋ RSS ਦਾ, ਜਿਵੇਂ ਖਾਕੀ ਨਿੱਕਰ, ਉਹਨਾਂ ਦੀ ਟ੍ਰੇਨਿੰਗ, ਉਹਨਾਂ ਦਾ ਸੈਲੂਟ ਕਰਨ ਦਾ ਤਰੀਕਾ, ਉਹ ਵੀ ਨਾਜ਼ੀਆਂ ਤੋਂ ਆਇਆ।
ਸੋ ਇਹ ਗੱਲ ਅਸੀਮਾਨੰਦ ਨੇ, ਜਿਸ ਦੇ ਖਿਲਾਫ CBI ਨੇ ਚਾਰਜ ਸ਼ੀਟ ਫਾਈਲ ਕੀਤੀ ਹੈ, ਸਮਝੌਤਾ ਐਕਸਪ੍ਰੈਸ ਪਾਕਿਸਤਾਨ ਨੂੰ ਜਾਣ ਵਾਲੀ ਟ੍ਰੇਨ ਜਿਹਦੇ 'ਚ ਹਰਿਆਣੇ 'ਚੋਂ ਲੰਘਦਿਆਂ ਧਮਾਕੇ ਹੋਏ, 70 ਤੋਂ ਜ਼ਿਆਦਾ ਲੋਕ ਮਾਰੇ ਗਏ ਜੀ। ਔਰ ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਵੀ ਕਿਵੇਂ ਭਾਰਤੀ ਫੌਜ ਦੇ ਇੰਟੈਲੀਜੈਂਸ ਵਿੰਗ ਦਾ ਕਰਨਲ ਪ੍ਰੋਤ ਨਾਲ ਉਹਦੇ ਸਾਧਵੀ ਪ੍ਰਗਿਆ ਔਰ ਅਸੀਮਾਨੰਦ ਜਿਹੜਾ ਮੇਨ ਉਹਦੇ 'ਚ ਚੇਨ ਸੀ, ਜਿਹਨੇ ਇਸ ਸਾਰੇ ਨੂੰ ਮਟੀਰੀਅਲ ਵਗੈਰਾ ਉਹਨੇ ਕਰਨਲ ਨੇ ਪ੍ਰੋਵਾਈਡ ਕੀਤਾ, ਪਲਾਨ ਕੀਤਾ। ਔਰ ਇਹਦੇ 'ਚ ਇਹ ਜਿਹੜਾ ਉਹਦਾ ਹੁਣ ਇੰਟਰਵਿਊ ਆਇਆ ਹੈ ਅਸੀਮਾਨੰਦ ਹੈ, ਉਹਨੇ ਟਾਈਮ ਦਿੱਤਾ ਹੈ। ਉਹਨੇ ਕਿਹਾ ਇੱਕ ਜਿਹੜੇ ਇਹਨਾਂ 'ਚ ਹੋਰ ਕੜੀ ਸੀ ਸੁਨੀਲ, ਉਹਨੂੰ ਤਾਂ ਮਾਰ ਦਿੱਤਾ ਇਹਨਾਂ ਨੇ, RSS ਨੇ, ਉਹ ਤਾਂ ਲੱਭਾ ਹੀ ਨਹੀਂ ਹੈ ਜਿਹੜਾ ਕੰਡੂਇਟ ਸੀ। ਸੋ ਉਹਨੇ ਕਿਹਾ ਵੀ ਸਾਨੂੰ ਤਾਂ ਆਦੇਸ਼ ਹੀ RSS ਦੇ ਮੁਖੀ ਭਾਗਵਤ ਨੇ ਦਿੱਤਾ ਹੈ ਕਿ ਮੁਸਲਮਾਨਾਂ ਦੇ ਜਿਹੜੇ ਟਿਕਾਣੇ ਨੇ, ਉਹਨਾਂ ਦੇ ਇਕੱਠ ਨੇ ਔਰ ਦੂਸਰੀਆਂ ਉਹਨਾਂ ਤੇ ਹਮਲੇ ਕਰੋ। ਉਹਨੇ ਕਿਹਾ ਕਿ ਜੀ ਅਸੀਂ ਫਲਾਣੀ ਥਾਂ ਤੇ ਜਾ ਕੇ ਮਿਲੇ ਔਰ ਇਸ ਆਰਡਰ ਤੋਂ ਬਾਅਦ ਹੀ ਅਸੀਂ ਇਹ ਕਾਰਵਾਈ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਉਹ ਖੌਫ ਪੈਦਾ ਕਰਨਾ ਚਾਹੁੰਦਾ ਹੈ ਦੇਸ਼ ਦੇ ਅੰਦਰ, ਜੋ ਕਿ ਨਾਜ਼ੀਆਂ ਨੇ ਜਰਮਨ ਦੇ ਵਿੱਚ ਪੈਦਾ ਕੀਤਾ ਸੀ। ਔਰ ਇਹੀ RSS ਹੈ ਜਿਸ ਦੇ ਅਡਵਾਨੀ ਨੇ ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖਾਂ ਦਾ ਕਤਲੇਆਮ, ਫਿਰ ਪੱਥਰੀ ਬਲ ਦੇ ਵਿੱਚ 5 ਬੇਗੁਨਾਹ ਕਸ਼ਮੀਰੀਆਂ ਨੂੰ ਮਾਰਿਆ। ਸੋ ਹੁਣ ਅਸੀਮਾਨੰਦ ਦੇ ਇਸ ਬਿਆਨ ਤੋਂ ਬਾਅਦ ਜੇ ਕੋਈ ਉੱਥੇ ਇਨਸਾਫ ਪਸੰਦ ਹਕੂਮਤ ਹੁੰਦੀ ਤਾਂ ਉਹਨੂੰ ਅਰੈਸਟ ਕੀਤਾ ਹੁੰਦਾ ਭਾਗਵਤ ਨੂੰ। RSS ਦੇ ਸਾਰੇ ਹੈੱਡਕੁਆਰਟਰਸ ਦੇ ਉੱਤੇ ਰੇਡ ਕਰਕੇ ਤੁਸੀਂ ਸਾਰਾ ਮਟੀਰੀਅਲ ਕੱਢੋ ਕਿ ਬਈ ਹੋਰ ਇਹਨਾਂ ਦੀਆਂ ਕੀ ਪਲੈਨਿੰਗਸ ਨੇ, ਕਿੰਨੇ ਧਮਾਕੇ ਹੋਏ। ਕੱਲਾ ਸਮਝੌਤਾ ਐਕਸਪ੍ਰੈਸ ਨਹੀਂ ਹੋਇਆ, ਮਾਲੇਗਾਉਂ 'ਚ ਹੋਇਆ, ਹੈਦਰਾਬਾਦ ਦੀ ਮਸਜਿਦ 'ਚ ਹੋਇਆ, ਔਰ ਫਿਰ ਕਿਵੇਂ ਹੇਮੰਤ ਕਾਰਕਰੇ ਜਿਹਨੇ ਕਿ ਇਹਨੂੰ ਕਰਨਲ ਪ੍ਰੋਤ ਨੂੰ ਦੋਸ਼ੀ ਬਣਾਇਆ ਸੀ ਐਂਟੀ ਟੈਰਰਿਜ਼ਮ ਵਿੰਗ ਦਾ, ਉਹਦਾ ਮਰਡਰ ਹੋਇਆ ਬੰਬਈ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਵੀ ਇਹ ਪੋਜੀਸ਼ਨ ਕਲੀਅਰ ਹੋ ਗਈ ਹੈ ਵੀ ਹਰ ਗੱਲ ਪਾਕਿਸਤਾਨ ਦੇ ਖਾਤੇ 'ਚ ਪਾਣੀ ਲਸ਼ਕਰੇ ਤਾਇਬਾ ਨੇ ਕਰਤਾ, ਉਹ ਗੱਲ ਹੁਣ ਮੁੱਕ ਗਈ ਹੈ। ਹੁਣ ਸਾਹਮਣੇ ਹੈ ਵੀ ਇਹ ਜਿਹੜੀ ਵੀ ਹਿੰਸਾ ਉੱਥੇ ਹੁੰਦੀ ਹੈ ਉਹਦੇ ਲਈ RSS ਜ਼ਿੰਮੇਵਾਰ ਹੈ ਔਰ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ RSS ਦੀ ਪਿੱਠ ਤੇ ਨੇ। ਜੀ, ਸਾਡਾ ਅਗਲਾ ਸਵਾਲ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੂਨ 84 ਦੇ ਹਮਲੇ ਵਿੱਚ ਬਰਤਾਨੀਆ ਦੀ ਮਦਦ ਲੈ ਕੇ ਕਾਂਗਰਸ ਨੇ ਸਿੱਖਾਂ, ਪੰਜਾਬੀਆਂ ਅਤੇ ਭਾਰਤ ਵਾਸੀਆਂ ਨਾਲ ਧਰੋਹ ਕਮਾਇਆ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਇਸ ਬਾਰੇ? ਦੇਖੋ, ਅਸੀਂ ਹਮੇਸ਼ਾ ਹੀ ਅਕਾਲੀਆਂ ਦੀ ਅਸਲੀਅਤ ਨੂੰ ਜਿਹੜੀ ਹੈ ਐਕਸਪੋਜ਼ ਕਰਦੇ ਜੀ, ਪਰ ਇੱਕ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ RSS ਦੇ ਮਾਮਲੇ 'ਚ, ਬਾਦਲ ਦੇ ਮਾਮਲੇ 'ਚ ਵੀ ਮੈਂ ਕਹਿਣਾ ਚਾਹਾਂਗਾ ਵੀ ਜਿਵੇਂ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਸ ਡਿਊ, ਸ਼ੈਤਾਨ ਨੂੰ ਉਹਦਾ ਬਣਦਾ ਹੱਕ ਦਿਓ। ਸੋ ਇਸ ਤੋਂ ਵੱਡਾ ਕੌਣ ਸ਼ੈਤਾਨ ਹੋ ਸਕਦਾ ਜਿਹਨੂੰ ਹਰ ਚੀਜ਼ ਦੀ ਟਾਈਮਿੰਗ ਦਾ ਪਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੀ ਜਿਹੜੇ ਕੁਝ ਕਾਂਗਰਸੀ ਨੇਤਾ ਸ਼ਾਮਲ ਹੋ ਸਕਦੇ ਨੇ ਨਵੰਬਰ 84 ਦੀ ਨਸਲਕੁਸ਼ੀ ਤੇ ਐਨ ਬਾਦਲ, ਟੱਬਰ, ਮਜੀਠੀਆ ਮੁਜ਼ਾਹਰੇ ਕਰੋ ਜੀ, ਰਾਹੁਲ ਦੀ ਕੋਠੀ ਦੇ ਬਾਹਰ ਪੰਜਾਬ ਭਰ ਦੇ ਵਿੱਚ ਸਾਰੇ ਵਰਕਰ ਭੇਜ ਦਿੱਤੇ ਕਿ ਜੀ ਕਰੋ, ਕਿਉਂਕਿ ਬਾਦਲ ਪੋਲੀਟੀਕਲੀ ਇਸ ਐਂਗਲ ਨੂੰ ਸਮਝਦਾ ਹੈ ਕਿ ਕੱਲੀਆਂ ਇਸ ਵੇਲੇ ਸਿੱਖ ਵੋਟਾਂ ਦੀ ਅਹਿਮੀਅਤ ਪੰਜਾਬ 'ਚ ਹੀ ਨਹੀਂ ਹੈ ਵੀ 13 ਸੀਟਾਂ ਪੰਜਾਬ ਦੀਆਂ ਨੇ, 30 ਸੀਟਾਂ ਤੋਂ ਜ਼ਿਆਦਾ ਜਿਹੜੀਆਂ ਪਾਰਲੀਮੈਂਟ ਦੀਆਂ ਨੇ ਉਹ ਸਿੱਖ ਵੋਟਾਂ ਡਿਸਾਈਡ ਕਰਦੀਆਂ, ਦਿੱਲੀ 'ਚ ਹੋਣ, ਰਾਜਸਥਾਨ 'ਚ ਹੋਣ, ਹਰਿਆਣਾ, UP, ਇਵਨ ਮਹਾਰਾਸ਼ਟਰ ਤੱਕ ਵੀ। ਸੋ ਇਹ ਜਿਹੜਾ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਦੀ ਲਾਈਨ ਹੈ ਜਿਹਦਾ ਸ਼ਾਇਦ ਠੇਕਾ ਬਾਦਲ ਨੇ ਲਿਆ, ਉਹਦੇ ਥੱਲੇ ਉਹਨੂੰ ਇਹ ਲੱਗਦਾ ਹੈ ਕਿ ਵੀ ਜੇ ਕੇਜਰੀਵਾਲ ਨੇ SIT ਕੋਰਟਸ ਬਣਾ ਦਿੱਤੀਆਂ ਦਿੱਲੀ 'ਚ, ਬਾਦਲ ਨੂੰ ਲੱਗਾ ਵੀ ਇਹ ਤਾਂ BJP ਤਾਂ ਦੂਜਿਆਂ ਨਹੀਂ ਬਣਾ ਸਕੇ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣ ਗਈਆਂ। ਬਾਦਲ ਨੇ ਨਾਲ ਹੀ ਬਿਆਨ ਦਾਗ ਦਿੱਤਾ ਕਿ ਜੀ ਇਹਦਾ ਕੋਈ ਫਾਇਦਾ ਨਹੀਂ, ਕਾਂਗਰਸੀਆਂ ਨੂੰ ਸਜ਼ਾ ਦਿਓ। ਹਾਲਾਂਕਿ ਖੁਦ ਮਾਰਚ ਦੇ ਮਹੀਨੇ ਪਿਛਲੇ ਜਿਹੜਾ ਉਹ ਪ੍ਰੈਜ਼ੀਡੈਂਟ ਨੂੰ ਮਿਲ ਕੇ ਇਹਨਾਂ ਨੇ ਮੰਗ ਕੀਤੀ ਸੀ ਕਿ ਦਿੱਲੀ 'ਚ SIT ਬਣਾਓ। ਸੋ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਕਿਹੜੀ ਗੱਲ ਨੇ ਕਿੱਧਰ ਨੂੰ ਜਾਣਾ। ਹੁਣ ਜਿਉਂ ਹੀ ਇੰਗਲੈਂਡ ਦੇ ਕੈਬਨਿਟ ਲੈਵਲ ਮਿਸਟਰ ਹੇਗ ਨੇ ਜਿਹੜਾ ਸੈਕਟਰੀ ਹੈ ਐਕਸਟਰਨਲ ਅਫੇਅਰਸ, ਉਹਨੇ ਇਹ ਕਿਹਾ ਕਿ ਜੀ ਅਸੀਂ ਐਡਵਾਈਜ਼ਰੀ ਰੋਲ ਅਦਾ ਕੀਤਾ ਸੀ। ਬਾਦਲ ਪਿਓ ਪੁੱਤਰ ਨੇ ਫੁੱਲੀ, ਬਾਦਲ ਨੇ ਤਾਂ ਉਹਦੀ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਉਹਨੇ ਇਹ ਗੱਲ ਕਹੀ ਹੈ ਕਿ ਜੀ ਇਹ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਕਰਕੇ ਨਾ ਸਿਰਫ ਜਲਿਆਂਵਾਲੇ ਬਾਗ ਸਾਕੇ ਦੇ ਕਤਲੇਆਮ ਲਈ ਜ਼ਿੰਮੇਵਾਰ ਵਿਦੇਸ਼ੀ ਹਾਕਮਾਂ ਤੋਂ ਸਲਾਹ ਹੀ ਲਈ, ਪਰ ਬਰਤਾਨਵੀ ਸਰਕਾਰ ਵੱਲੋਂ ਦਿੱਤਾ ਗਿਆ ਇਹ ਮਸ਼ਵਰਾ ਵੀ ਨਹੀਂ ਮੰਨਿਆ ਕਿ ਫੌਜ ਦੀ ਵਰਤੋਂ ਸਿਰਫ ਉਸ ਹਾਲਤ ਕੀਤੀ ਜਾਏ ਜਦੋਂ ਬਾਕੀ ਦੇ ਰਾਜਨੀਤਿਕ ਤੇ ਗੱਲਬਾਤ ਦੇ ਸਾਰੇ ਰਾਹ ਬੰਦ ਹੋ ਜਾਣ। ਹੁਣ ਕਿਵੇਂ ਉਹ ਇੱਕ ਤੀਰ ਦੇ ਨਾਲ ਕਿੰਨੇ ਸ਼ਿਕਾਰ ਕਰ ਰਿਹਾ, ਨਾਲ ਤੇ ਉਹ ਕਹਿ ਰਿਹਾ ਵੀ ਇਹ ਇੰਦਰਾ ਗਾਂਧੀ ਨੇ, ਕਾਂਗਰਸ ਨੇ ਸਿੱਖਾਂ ਦੇ ਨਾਲ, ਪੰਜਾਬੀਆਂ ਦੇ ਨਾਲ ਤੇ ਭਾਰਤ ਦੇ ਨਾਲ ਧਰੋਹ ਕਮਾਇਆ।
ਕਿ ਜੀ ਤੁਸੀਂ ਬਰਤਾਨੀਆ ਤੋਂ ਜਾ ਕੇ ਐਡਵਾਈਸ ਲੈ ਰਹੇ ਹੋ। ਉਹਨੇ ਕਿਹਾ ਜੀ ਸਾਡੀ ਇਹ ਪੋਜੀਸ਼ਨ ਵੀ ਕਲੀਅਰ ਹੋ ਗਈ ਕਿ ਇਹ ਹਮਲਾ ਬਿਲਕੁਲ ਵਿਉਂਤਬੱਧ ਸੀ। ਇੰਦਰਾ ਗਾਂਧੀ ਦਾ ਇਹ ਕਹਿਣਾ ਜੀ ਹੋਰ ਕੋਈ ਚੋਇਸ, ਉਹਨੇ ਕਿਹਾ ਜੀ ਇਹ ਪ੍ਰੀ ਪਲਾਨਡ ਸੀ। ਔਰ ਇਸ ਸਾਰੇ ਦਾ ਮੁੱਖ ਮਕਸਦ ਜਿਹੜਾ ਉਹ ਇਹੀ ਹੈ ਕਿ ਹੁਣ ਇਸ ਇਸ਼ੂ ਨੂੰ ਕਿਵੇਂ ਕਾਂਗਰਸ ਨੇ ਜਿਹੜੀ ਹੈ ਉਹ ਮਦਦ ਲਈ ਬ੍ਰਿਟਨ ਦੀ। ਜਿਹੜੇ ਆਜ਼ਾਦੀ ਪਸੰਦ ਸਿੱਖ ਨੇ ਉਹ ਆਪਣੇ ਤੌਰ ਤੇ ਸੋਚਦੇ ਨੇ ਕਿ ਭਾਈ ਇਹ ਸਾਡੀ ਨਸਲਕੁਸ਼ੀ ਲਈ ਕਿਸ ਹੱਦ ਤੱਕ ਗਏ, ਪਰ ਉਹਨੂੰ ਬੀਜੇਪੀ ਦੇ ਖਾਤੇ 'ਚ ਵੋਟਾਂ ਪਵਾਉਣੀਆਂ ਨਜ਼ਰ ਆਉਂਦੀਆਂ ਕਿ ਵੀ ਨਰਿੰਦਰ ਮੋਦੀ ਨੂੰ ਜਸਟੀਫਾਈ ਕਰ ਰਿਹਾ। ਉਹ ਪੰਜਾਬ ਦੇ ਮੁਸਲਮਾਨਾਂ ਦੇ ਇੱਕ ਇਕੱਠ ਦੇ ਵਿੱਚ ਕਹਿ ਰਿਹਾ ਹੈ ਕਿ ਮੁਸਲਮਾਨਾਂ ਨੂੰ ਕਿ ਮੋਦੀ ਬਹੁਤ ਨੇਕ ਬੰਦਾ ਹੈ, ਤੁਸੀਂ ਤਾਂ ਐਵੇਂ ਹੀ ਘਬਰਾਏ ਹੋਏ ਹੋ, ਇਹ ਜਿਹੜੀ ਰੈਲੀ ਅਸੀਂ ਕਰਨੀ ਹੈ ਮੋਦੀ ਲਈ ਹੁਮ ਆ ਕੇ ਆਓ। ਹੁਣ ਇਹਦੀਆਂ ਕਿੰਨੀਆਂ ਜੀਬਾਂ ਨੇ ਔਰ ਕਿੰਨੀ ਤੇਜ਼ੀ ਨਾਲ ਉਹਨਾਂ ਨੂੰ ਟਵਿਸਟ ਕਰਦਾ ਹੈ। 2 ਮੂੰਹੇ ਸੱਪ ਤਾਂ ਸੁਣਿਆ ਸੀ ਕਿ ਬਈ ਉਹਦੀ ਸੱਪ ਦੀ ਫੋਕ ਟੰਗ ਹੁੰਦੀ ਹੈ, ਇਹਦੀ ਫੋਕ ਟੰਗ ਇੱਕ ਪਾਸੇ ਉਹ ਨਰਿੰਦਰ ਮੋਦੀ ਨੂੰ ਜਸਟੀਫਾਈ ਕਰ ਰਿਹਾ ਹੈ ਇਹਦੇ ਬਾਵਜੂਦ ਕਿ ਕੀ ਹੋਇਆ ਨਹੀਂ ਜੀ ਨਹੀਂ ਨਵੰਬਰ 84 ਸਪੌਂਟੇਨੀਅਸ ਦੰਗੇ ਸੀ, ਇਹ ਤਾਂ ਪਲੈਨਡ ਸੀ। ਪਰ ਹੁਣ ਇਹ ਜਿਹੜੀ ਗੱਲ ਹੈ ਇਹਦਾ ਕਾਂਗਰਸ ਨੂੰ ਜਿਹੜਾ ਹੈ ਉਹ ਜਵਾਬਦੇਹ ਹੋਣਾ ਪਏਗਾ, ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਔਰ ਇਹਦੇ ਲਈ ਹੁਣ ਇਹ ਇੰਡੀਅਨ ਗਵਰਨਮੈਂਟ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਇਸ ਦੇ ਲਈ ਕਲੀਨ ਬਾਹਰ ਆਏ ਕਿ ਵੀ ਕੰਡੈਮ ਕੀਤਾ ਜਾਏ ਇੰਦਰਾ ਗਾਂਧੀ ਨੂੰ ਵੀ ਔਰ ਉਸ ਐਕਸ਼ਨ ਨੂੰ ਵੀ। ਇਸ ਤੋਂ ਬਿਨਾਂ ਮੈਂ ਸਮਝਦਾ ਵੀ ਇਹ ਕਾਂਗਰਸ ਔਰ ਬੀਜੇਪੀ ਦੇ ਹੱਥ ਦੇਸ਼ ਧਰੋਹ ਤਾਂ ਕੀਤਾ ਇੰਦਰਾ ਗਾਂਧੀ ਨੇ, ਇਕੱਲਾ ਸਿੱਖਾਂ ਦੀ ਤਾਂ ਨਸਲਕੁਸ਼ੀ ਦਾ ਏਜੰਡਾ ਕੀਤਾ ਹੀ ਹੈ ਵੀ ਤੁਸੀਂ ਆਪਣੇ ਦੇਸ਼ ਦੇ ਸ਼ਹਿਰੀ ਮਰਵਾਣ ਦੇ ਲਈ ਦੂਸਰੇ ਦੇਸ਼ ਦੀ ਫੌਜ ਦੇ ਐਡਵਾਈਜ਼ਰ ਸੱਦ ਰਹੇ ਹੋ, ਉਹ ਵੀ 4 ਮਹੀਨੇ ਪਹਿਲਾਂ ਫਰਵਰੀ ਮਹੀਨੇ 'ਚ। ਔਰ ਫਿਰ ਤੁਸੀਂ ਕਹਿ ਰਹੇ ਹੋ ਜੀ ਕਿ ਉੱਥੇ ਤੁਹਾਡੇ ਕੋਲ ਕੋਈ ਚੋਇਸ ਬਾਕੀ ਨਹੀਂ ਸੀ ਬਚੀ। ਸੋ ਮੈਂ ਸਮਝਦਾ ਵੀ ਬਾਦਲ ਪੋਲੀਟੀਕਲੀ ਸਮਾਰਟ ਹੈ, ਟਾਈਮਿੰਗ ਦਾ ਉਹਨੂੰ ਅਹਿਸਾਸ ਹੈ ਵੀ ਕਿਹੜੀ ਗੱਲ ਕਦੋਂ ਕਰਨੀ ਹੈ। ਹਾਲਾਂਕਿ ਸਰ ਸਰਬਜੀਤ ਸਿੰਘ ਮਾਨ ਨੇ ਉਹਨਾਂ ਨੇ ਵੀ ਠੀਕ ਕਿਹਾ, ਉਹਨਾਂ ਨੇ ਕਿਹਾ ਜੀ SIT ਇਨਕੁਆਇਰੀ ਵਗੈਰਾ ਬਾਦਲ ਇਸ ਲਈ ਇਹਦੇ ਖਿਲਾਫ ਬੋਲਦਾ ਹੈ ਕਿ ਕੱਲ ਨੂੰ ਇਹਨਾਂ ਦਾ ਰੋਲ ਵੀ ਸਾਹਮਣੇ ਆਏਗਾ। ਇਹਨਾਂ ਨੂੰ ਕੋਈ ਪੁੱਛੇ ਵੀ ਇੰਦਰਾ ਗਾਂਧੀ ਨੇ ਬਰਤਾਨਵੀ ਤਾਂ ਸਰਕਾਰ ਤੋਂ ਲਈ ਮਦਦ, ਤੁਹਾਡਾ ਕੀ ਰੋਲ ਹੈ ਅਕਾਲੀਆਂ ਦਾ? ਤੁਹਾਡੇ ਤੋਂ ਵੀ ਤੁਸੀਂ ਖੁਫੀਆ ਮੀਟਿੰਗਾਂ ਕਰਕੇ ਉਹਨੂੰ ਕਿਹਾ ਹੋਇਆ ਕਿ ਵੀ ਜੋ ਤੂੰ ਚਾਹੇ ਕਰ ਦੇ। ਸੋ ਉਹੀ ਖੂਨ ਡੁੱਲਿਆ ਹੈ, ਨਸਲਕੁਸ਼ੀ ਹੋਈ ਹੈ, ਸਾਰੇ ਘਟੀਆ ਸਿਆਸਤ ਕਰ ਰਹੇ ਨੇ ਸਾਰੇ ਦੇ ਉੱਤੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ 2 ਸ਼ਲੋਕ ਚੁਣੇ ਨੇ ਜਿਹੜੇ ਵਾਰਾਂ ਤੇ ਵਧੀਕ ਇਸ ਸ਼੍ਰੇਣੀ ਚੋਂ ਨੇ। ਪਹਿਲਾ ਸ਼ਲੋਕ ਹੈ ਸ਼ਬਦ ਮਰੈ ਸੋਈ ਜਨ ਸਿੱਝੈ, ਬਿਨ ਸ਼ਬਦੈ ਮੁਕਤ ਨਾ ਹੋਈ। ਭੇਖ ਕਰੈ ਬਹੁ ਕਰਮ ਵਿਗੁੱਤੇ, ਭਾਏ ਦੂਜੈ ਪਰਜ ਵਿਗੋਈ। ਨਾਨਕ ਬਿਨ ਸਤਗੁਰ ਨਾਉ ਨਾ ਪਾਈਐ, ਜੇ 100 ਲੋਚੈ ਕੋਈ। ਕਿ ਜਿਹੜਾ ਜਗਿਆਸੂ, ਜਿਹੜਾ ਸਿੱਖ ਸ਼ਬਦ ਦੀ ਚੋਟ ਨਾਲ ਮਰ ਜਾਂਦਾ ਹੈ, ਇਹਦਾ ਮਤਲਬ ਆਪਣੀ ਹਉਮੈ ਨੂੰ ਮਾਰਨਾ ਹੀ ਮੌਤ ਹੈ, ਆਪਣੇ ਆਪੇ ਦੇ ਹੰਕਾਰ ਨੂੰ ਮਾਰਨਾ। ਤੇ ਜਦੋਂ ਸ਼ਬਦ ਆਉਂਦਾ ਹੈ ਆਪਾ ਮਰ ਜਾਂਦਾ ਹੈ, ਉਹ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਅਕਾਲ ਪੁਰਖ ਨੂੰ ਸਮਰਪਿਤ ਹੁੰਦਾ ਹੈ। ਸ਼ਬਦ ਮਰੈ ਸੋਈ ਜਨ ਸਿੱਝੈ, ਜਿਹੜਾ ਸ਼ਬਦ ਦੀ ਚੋਟ ਨਾਲ ਮਰ ਗਿਆ, ਹਉਮੈ ਮਾਰ ਲਈ, ਉਹੀ ਸਿੱਝੈ ਕਹਿੰਦੇ ਨੇ ਸੇਵਡ, ਉਹ ਬਚ ਗਿਆ। ਬਿਨ ਸ਼ਬਦੈ ਮੁਕਤ ਨਾ ਹੋਈ। ਇਹ ਜਿਹੜੀ ਪਕੜ ਹੈ ਮਾਇਆ ਦੀ, ਦੁਨਿਆਵੀ ਜੀਵਨ ਦੇ ਰੰਗਾਂ ਦੀ, ਇਹ ਬਿਨਾਂ ਸ਼ਬਦ ਤੋਂ, ਬਿਨਾਂ ਰੱਬ ਦੇ ਨਾਲ ਆਪਣੀ ਸੁਰਤ ਦੇ ਵਿੱਚ ਸ਼ਬਦ ਨੂੰ ਟਿਕਾਇਆ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਭੇਖ ਕਰੈ ਬਹੁ ਕਰਮ ਵਿਗੁੱਤੇ। ਜੇ ਅੰਦਰ ਤੁਹਾਡੇ ਸ਼ਬਦ ਨਹੀਂ ਪੁੜਿਆ ਤੇ ਤੁਸੀਂ ਰਿਲੀਜੀਅਸ ਰੋਬਸ ਪਾਈਆਂ ਨੇ, ਭੇਖ ਬੜੇ ਕੀਤੇ ਨੇ ਔਰ ਬੜੇ ਤੁਸੀਂ ਰਿਚੁਅਲ ਵੀ ਕਰਦੇ ਹੋ, ਬਹੁ ਕਰਮ, ਬਹੁਤ ਸਾਰੇ ਰਿਚੁਅਲਿਸਟਿਕ ਤੁਹਾਡੀ ਜਿਹੜੀ ਹੈ ਉਹ ਕਰਮਕਾਂਡੀ ਜੀਵਨ ਸ਼ੈਲੀ ਹੈ। ਭਾਏ ਦੂਜੇ ਪਰਜ ਵਿਗੋਈ, ਪਰ ਤੁਹਾਡੇ ਅੰਦਰੋਂ ਦੂਜਾ ਭਾਵ ਨਹੀਂ ਮੁੱਕਿਆ, ਡਿਊਲਿਟੀ ਨਹੀਂ ਮੁੱਕੀ, ਦੁਬਿਧਾ ਨਹੀਂ ਮੁੱਕੀ, ਤੇ ਉਹ ਦੁਬਿਧਾ ਤੁਹਾਨੂੰ ਰੂਇਨ ਕਰੇਗੀ। ਵਿਗੋਈ ਰੂਇਨ ਕਰਨਾ, ਡਿਸਟਰੋਏ ਕਰਨਾ। ਨਾਨਕ ਬਿਨ ਸਤਗੁਰ ਨਾਉ ਨਾ ਪਾਈਏ। ਪਰ ਨਾਲ ਹੀ ਗੁਰੂ ਸਾਹਿਬ ਨੇ ਸਮਝਾਇਆ ਕਿ ਇਹ ਨਾਮ ਦੀ ਜਿਹੜੀ ਬਖਸ਼ਿਸ਼ ਹੈ, ਰੱਬ ਦੇ ਨਾਲ ਜੁੜਨ ਦਾ, ਰੱਬ ਦੇ ਨਾਮ ਦੀ ਬਖਸ਼ਿਸ਼, ਇਹ ਸਤਗੁਰ ਦੀ ਬਖਸ਼ਿਸ਼ ਨਾਲ ਮਿਲਦੀ ਹੈ, ਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਜੇ 100 ਲੋਚਿਆ ਕੋਈ, ਅਦਰਵਾਈਜ਼ ਹੋਰ 100s ਤੁਸੀਂ ਡਿਜ਼ਾਇਰਸ ਕਰੋ ਕਿ ਵੀ ਤੁਹਾਡਾ ਛੁਟਕਾਰਾ ਹੋ ਜਾਏ ਇਸ ਤੋਂ, ਗੁਰੂ ਦੇ ਸ਼ਬਦ ਦੇ ਉੱਤੇ ਆਮਨਾ ਕਰਕੇ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ। ਔਰ ਅਗਲਾ ਸ਼ਲੋਕ ਹੈ, ਇਸੇ ਹੀ ਥਾਟ ਨੂੰ ਅੱਗੇ ਤੋਰਦੇ ਹਾਂ। ਹਰ ਕਾ ਨਾਉ ਅਤ ਵੱਡ ਉੱਚਾ, ਉੱਚੀ ਹੂੰ ਉੱਚਾ ਹੋਈ। ਅੱਪੜ ਕੋਏ ਨਾ ਸਕੈ, ਜੇ 100 ਲੋਚੈ ਕੋਈ। ਮੁਖ ਸੰਜਮ ਹੱਛਾ ਨਾ ਹੋਵੇ, ਕਰ ਭੇਖ ਪਵੈ
सब कोई गुर की पौड़ी जाए चढ़े, करम प्राप्त हुई अंतर आए वसै, गुर शब्द विचारै कोय, नानक शब्द मरै मन मानिए, साचे साची सोए। जी ਇਹ ਵੀ ਉਸ ਥਾਟ ਦੀ ਕੰਟੀਨਿਊਟੀ ਹੈ ਕਿ ਉਸ ਵਾਹਿਗੁਰੂ ਦਾ ਨਾਮ ਬਹੁਤ ਉੱਚਾ ਹੈ, ਉੱਚੀ ਹੂੰ ਉੱਚਾ ਹੋਈ। ਜਿੰਨਾ ਅਸੀਂ ਉੱਚਾ ਇਮੇਜਿਨ ਕਰ ਸਕਦੇ ਹਾਂ ਉਹ ਰੱਬ ਉਸ ਤੋਂ ਵੀ ਹੋਰ ਉੱਚਾ ਹੈ, ਉਹਦੇ ਤੱਕ ਕੋਈ ਨਹੀਂ ਪਹੁੰਚ ਸਕਦਾ। ਆਪੜ ਕੋਈ ਨਾ ਸਕੇ ਜੇ 100 ਲੋਚਾ ਹੈ। ਸਿਰਫ ਤੁਸੀਂ ਡਿਜ਼ਾਇਰ ਕਰੋ ਕਿ ਅਸੀਂ ਉੱਥੋਂ ਤੱਕ ਪਹੁੰਚ ਜਾਈਏ, ਉਹਦੇ ਨਾਲ ਤੁਸੀਂ ਨਹੀਂ ਪਹੁੰਚ ਸਕਦੇ। ਤੁਸੀਂ ਮੂੰਹੋਂ ਕਹੀ ਜਾਓ ਕਿ ਜੀ ਮੈਂ ਬਹੁਤ ਸੈਲਫ ਡਿਸਿਪਲਿਨ ਕਰਦਾ, ਬਹੁਤ ਸੰਜਮ ਹੈ, ਮੁੱਖ ਸੰਜਮ ਹੱਛਾ ਨਾ ਹੋਵੇ, ਇਹਦੇ ਨਾਲ ਸਭ ਠੀਕ ਨਹੀਂ ਹੋ ਜਾਂਦਾ। ਕਰ ਭੇਖ ਭਵੈ ਸਭ ਕੋਈ, ਸਿਰਫ ਭੇਖ ਕਰਨ ਨਾਲ ਕੋਈ ਅੰਦਰੋਂ ਸਾਫ਼ ਨਹੀਂ ਮਨ ਹੁੰਦਾ, ਸ਼ੁੱਧ ਨਹੀਂ ਹੁੰਦਾ। ਜੀ ਗੁਰ ਕੀ ਪੌੜੀ ਜਾਏ ਚੜ੍ਹੇ, ਉਸ ਦੇ ਨਾਲ ਉੱਚਾ, ਤੁਸੀਂ ਜੇ ਉੱਚੇ ਨੂੰ ਮਿਲਣਾ ਹੈ ਤਾਂ ਉੱਚੀ ਥਾਂ ਤੇ ਅਸੀਂ ਪੌੜੀ ਚੜ੍ਹ ਕੇ ਜਾਂਦੇ, ਜੀ ਤੇ ਉਸ ਰੱਬ ਨੂੰ ਮਿਲਣ ਲਈ ਗੁਰੂ ਦੇ ਨਾਂ ਦੀ ਪੌੜੀ ਚੜ੍ਹਨੀ ਪਏਗੀ। ਜਦੋਂ ਗੁਰੂ ਦੀ ਪੌੜੀ ਚੜ੍ਹੋਗੇ ਉਹ ਤੁਹਾਨੂੰ ਉੱਚੇ ਲੈ ਜਾਏਗਾ। ਕਰਮ ਪ੍ਰਾਪਤ ਹੋਈ, ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ। ਜਦੋਂ ਤੁਸੀਂ ਗੁਰੂ ਦੇ ਰਸਤੇ ਦੇ ਉੱਤੇ, ਗੁਰੂ ਦੀ ਵਾਟ ਦੇ ਉੱਤੇ ਮੁਰੀਦ ਤੁਰ ਪੈਂਦਾ, ਉਸ ਪੌੜੀ ਦੇ ਉੱਤੇ, ਉਚਾਣ ਦੇ ਉੱਤੇ ਪਹੁੰਚਦਾ, ਤੇ ਫਿਰ ਅੰਤਰ ਆਏ ਵਸੈ, ਫਿਰ ਉਹ ਨਿਰੰਕਾਰ ਅੰਦਰ ਆ ਕੇ ਵਸ ਜਾਂਦਾ ਹੈ। ਗੁਰ ਸ਼ਬਦ ਵਿਚਾਰੈ ਕੋਈ, ਪਰ ਇਸ ਰਸਤੇ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਕੋਈ ਕੋਈ ਕਰਦਾ। ਨਾਨਕ ਸ਼ਬਦ ਮਰੈ ਮਨ ਮਾਨੀਏ, ਕਿ ਜਦੋਂ ਸ਼ਬਦ ਦੀ ਚੋਟ ਨਾਲ ਮਨ ਮਰ ਜਾਏ, ਹਉਮੈ ਖਤਮ ਹੋ ਜਾਏ, ਤੇ ਮਨ ਫਿਰ ਅਪੀਜ਼ ਹੋ ਜਾਂਦਾ, ਫਿਰ ਮਨ ਦੇ ਵਿੱਚ ਇੱਕ ਟਿਕਾ ਆ ਜਾਂਦਾ। ਸਾਚੇ ਸਾਚੀ ਸੋਏ, ਤੇ ਫਿਰ ਇਹੋ ਜਿਹੇ ਮਨੁੱਖ ਜਿਹੜੇ ਨੇ ਉਹ ਸੱਚੇ ਹੋ ਜਾਂਦੇ ਨੇ। ਸੋਏ ਹੁੰਦੀ ਹੈ ਲੋਕਾਂ ਦੇ ਵਿੱਚ ਚਰਚਾ, ਰੈਪੂਟੇਸ਼ਨ, ਤੁਹਾਡੀ ਵਿਚਾਰ ਚਾਰੇ ਪਾਸੇ ਸੱਚ ਹੈ। ਫਿਰ ਇਹੋ ਜਿਹੇ ਸੱਚੇ ਲੋਕ ਜਿਹੜੇ ਨਾਨਕ ਸ਼ਬਦ ਮਰੇ, ਜਿਹੜੇ ਸ਼ਬਦ ਨਾਲ ਮਰੇ ਨੇ, ਮਨ ਮਾਰੀਏ, ਉਹਨਾਂ ਦਾ ਮਨ ਐਪੀਜ਼ ਹੁੰਦਾ ਹੈ, ਮਨ ਦੇ ਵਿਚਲੀ ਹਉਮੈ ਮੁੱਕ ਜਾਂਦੀ ਹੈ, ਤੇ ਉਹ ਸੱਚੇ ਹੋ ਕੇ ਨਿਬੜਦੇ ਨੇ। ਤੇ ਉਹਨਾਂ ਦੀ ਉਹਨਾਂ ਦੀ ਸੋਭਾ, ਉਹਨਾਂ ਦੀ ਚਰਚਾ ਵੀ ਲੋਕਾਂ ਦੇ ਵਿੱਚ ਸੱਚਿਆਰੇ ਮਨੁੱਖ ਵਾਲੀ ਹੁੰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।